ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 14 ਮਾਰਚ ਦਿਨ ਮੰਗਲਵਾਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਵਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2005 ਦੀ ਟੈਕਸ ਰਿਟਰਨ ਕੀਤੀ ਰਿਲੀਜ਼। GOP ਸੈਨੇਟਰਜ਼ ਨੇ ਹੈਲਥ ਕੇਅਰ ਬਿੱਲ ਦੇ ਵਿੱਚ ਚੇਂਜਸ ਸੁਜੈਸਟ ਕੀਤੇ। ਨਾਰਥ ਈਸਟ ਸਟੇਟਸ ਦੇ ਵਿੱਚ ਤੂਫਾਨ ਦਾ ਖਤਰਾ ਹਜੇ ਵੀ ਜਾਰੀ। ਸਰਕਾਰ ਪਲੈਨਡ ਪੈਰੈਂਟਹੁੱਡ ਦੇ ਫੰਡ ਰੋਕਣ ਦੀ ਕਰ ਰਹੀ ਹੈ ਤਿਆਰੀ। ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਵੀ ਪਾਲਿਸੀ ਦੇ ਵਿੱਚ ਕਲਾਈਮੇਟ ਚੇਂਜ ਦਾ ਰੋਲ ਘਟਾ ਸਕਦੇ ਹਨ। ਅਤੇ ਫੈਡਰਲ ਜੱਜ ਨੇ ਡਕੋਟਾ ਐਕਸੈਸ ਪਾਈਪਲਾਈਨ ਮਾਮਲੇ ਦੇ ਵਿੱਚ ਟਰਾਈਬਸ ਦੀ ਤੇਲ ਦੇ ਫਲੋ ਰੋਕਣ ਦੀ ਰਿਕੁਐਸਟ ਕੀਤੀ ਨਾਮਨਜ਼ੂਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਟੀਵੀ ਚੈਨਲ MSNBC ਦੀ ਇੱਕ ਰਿਪੋਰਟ ਦੇ ਮੁਤਾਬਿਕ ਉਹਨਾਂ ਦੇ ਕੋਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2005 ਦੀ ਟੈਕਸ ਸਟੇਟਮੈਂਟ ਹੱਥ ਲੱਗ ਚੁੱਕੀ ਹੈ ਤੇ ਉਹ ਉਸਨੂੰ ਇੱਕ ਸ਼ੋਅ ਦੇ ਵਿੱਚ ਦਿਖਾਉਣਗੇ। ਪਰ ਉਸਨੂੰ ਬ੍ਰੌਡਕਾਸਟ ਹੋਣ ਤੋਂ ਪਹਿਲਾਂ ਹੀ ਵਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੀ 2005 ਦੀ ਟੈਕਸ ਰਿਟਰਨ ਪਬਲਿਕ ਕਰ ਦਿੱਤੀ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਸ ਸਾਲ $150 ਮਿਲੀਅਨ ਦੀ ਕਮਾਈ ਹੋਈ ਸੀ, ਜਿਸ ਦੇ ਵਿੱਚੋਂ ਉਹਨਾਂ ਨੇ $38 ਮਿਲੀਅਨ ਟੈਕਸਸ ਦੇ ਵਿੱਚ ਭਰਿਆ ਹੈ। MSNBC ਦੀ ਹੋਸਟ ਰੇਚਲ ਮੈਡੋ ਨੇ ਮੰਗਲਵਾਰ ਨੂੰ ਸ਼ਾਮ ਨੂੰ ਇਹ ਅਨਾਉਂਸ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਕੋਲ ਰਾਸ਼ਟਰਪਤੀ ਟਰੰਪ ਦਾ 2005 ਦਾ 1040 ਫਾਰਮ ਹੱਥ ਲੱਗ ਚੁੱਕਿਆ ਹੈ ਤੇ ਉਹ ਅੱਜ ਰਾਤ ਨੂੰ ਜਨਤਾ ਦੇ ਨਾਲ ਇਹ ਡਿਟੇਲਸ ਸਾਂਝੀਆਂ ਕਰਨਗੇ। ਪਰ ਉਸ ਤੋਂ ਪਹਿਲਾਂ ਹੀ ਵਾਈਟ ਹਾਊਸ ਨੇ 2005 ਦੀ ਰਾਸ਼ਟਰਪਤੀ ਦੀ ਟਰੰਪ ਦਾ ਰਿਟਰਨ ਪਬਲਿਕ ਕਰ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਟੀਵੀ ਚੈਨਲ ਦੇ ਉੱਤੇ ਕਿਸੇ ਦਾ ਟੈਕਸ ਰਿਟਰਨ ਦਿਖਾਇਆ ਜਾਣਾ ਗੈਰ ਕਾਨੂੰਨੀ ਹੈ। ਉਹਨਾਂ ਨੇ ਕਿਹਾ ਕਿ ਟੀਵੀ ਚੈਨਲ ਆਪਣੀ ਰੇਟਿੰਗ ਵਧਾਉਣ ਦੇ ਲਈ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਤੇ ਆਪਣੀ ਸਟੋਰੀ ਨੂੰ ਹੋਰ ਪਬਲਿਕ ਕਰਨ ਦੇ ਲਈ ਉਹ ਅਜਿਹਾ ਕਰ ਰਹੇ ਹਨ। ਵਾਈਟ ਹਾਊਸ ਦੇ ਵੱਲੋਂ ਜਾਰੀ ਕੀਤੀ ਗਈ ਸਟੇਟਮੈਂਟ ਦੇ ਵਿੱਚ ਕਿਹਾ ਕਿ ਬੇਈਮਾਨ ਮੀਡੀਆ ਲਗਾਤਾਰ ਆਪਣੇ ਏਜੰਡੇ ਦੇ ਉੱਤੇ ਕੰਮ ਕਰ ਰਿਹਾ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਧਿਆਨ ਇੱਕ ਥਾਂ ਤੇ ਲਾ ਕੇ ਟੈਕਸ ਰਿਫਾਰਮ ਬਹੁਤ ਹੀ ਜਲਦ ਦੇਸ਼ ਦੇ ਵਿੱਚ ਲਿਆਉਣ ਜਾ ਰਹੇ ਹਨ। ਵਾਈਟ ਹਾਊਸ ਨੇ ਇਹ ਵੀ ਸਟੇਟਮੈਂਟ ਜਾਰੀ ਕੀਤੀ ਕਿ ਰਾਸ਼ਟਰਪਤੀ ਟਰੰਪ ਦੀ ਜ਼ਿੰਮੇਵਾਰੀ ਜਿੰਨਾ ਟੈਕਸ ਲੀਗਲੀ ਰਿਕੁਆਇਰਡ ਹੈ ਉਸ ਤੋਂ ਜ਼ਿਆਦਾ ਭਰਨ ਦੀ ਨਹੀਂ ਬਣਦੀ ਅਤੇ ਉਹਨਾਂ ਨੇ ਪੇ ਕੀਤੇ ਹਨ। ਵਾਈਟ ਹਾਊਸ ਦੁਆਰਾ ਕੀਤੀ ਗਈ ਇਸ ਰਿਲੀਜ਼ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਉਹ ਗੱਲ ਕੰਟਰਾਡਿਕਟ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੱਕ IRS ਦਾ ਆਡਿਟ ਖਤਮ ਨਹੀਂ ਹੋ ਜਾਂਦਾ ਉਹ ਆਪਣੀ ਟੈਕਸ ਇਨਫੋਰਮੇਸ਼ਨ ਪਬਲਿਕ ਨਹੀਂ ਕਰਨਗੇ। ਹਾਲਾਂਕਿ IRS ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਕਿਸੇ ਨੂੰ ਵੀ ਆਪਣਾ ITR ਯਾਨੀ ਕਿ ਇਨਕਮ ਟੈਕਸ ਰਿਟਰਨ ਪਬਲਿਕ ਕਰਨ ਦੇ ਲਈ ਕੋਈ ਵੀ ਕਾਨੂੰਨੀ ਅੜਚਨ ਨਹੀਂ ਹੈ ਤੇ ਕੋਈ ਕਦੋਂ ਵੀ ਆਪਣਾ ਟੈਕਸ ਇਨਫੋਰਮੇਸ਼ਨ ਪਬਲਿਕ ਕਰ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਇਤਿਹਾਸ ਦੇ ਵਿੱਚ ਮੇਜਰ ਪਾਰਟੀ ਦੇ ਪਹਿਲੇ ਰਾਸ਼ਟਰਪਤੀ ਦੇ ਉਮੀਦਵਾਰ ਬਣੇ ਜਿਨ੍ਹਾਂ ਨੇ ਕਿ ਕਈ ਦਹਾਕਿਆਂ ਦਾ ਟੈਕਸ ਰਿਟਰਨ ਦਿਖਾਉਣ ਤੋਂ ਸ਼ੋਅ ਕਰਨ ਤੋਂ ਮਨਾ ਕਰ ਦਿੱਤਾ ਸੀ। ਪਿਛਲੇ ਸਾਲ ਮਈ ਦੇ ਵਿੱਚ ਵਾਸ਼ਿੰਗਟਨ ਪੋਸਟ ਨੇ ਵੀ ਖਬਰ ਛਾਪੀ ਸੀ ਕਿ 1970 ਦੇ ਦਰਮਿਆਨ ਰਾਸ਼ਟਰਪਤੀ ਟਰੰਪ ਨੇ ਕੋਈ ਵੀ ਫੈਡਰਲ ਟੈਕਸ ਨਹੀਂ ਭਰਿਆ।
ਕੰਗਰੈਸ਼ਨਲ ਬਜਟ ਆਫਿਸ ਦੀ ਆਈ ਡਿਟੇਲ ਰਿਪੋਰਟ ਤੋਂ ਬਾਅਦ ਦੇ ਵਿੱਚ ਸੈਨੇਟ ਰਿਪਬਲਿਕਨਸ ਕਾਫੀ ਚਿੰਤਤ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਰਿਪਬਲਿਕਨ ਪਾਰਟੀ ਦੀ ਪ੍ਰਪੋਜ਼ ਕੀਤੀ ਗਈ ਅਫੋਰਡੇਬਲ ਕੇਅਰ ਐਕਟ ਦੇ ਵਿੱਚ ਕਾਫੀ ਬਦਲਾਵ ਦੀ ਮੰਗ ਕੀਤੀ ਹੈ। ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੂੰ ਅਤੇ ਹੈਲਥ ਸੈਕਟਰੀ ਨੂੰ ਟੌਮ ਪ੍ਰਾਈਸ ਨੂੰ ਇਹ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲੋਅਰ ਇਨਕਮ ਵਾਲੇ ਲੋਕਾਂ ਦੇ ਲਈ ਲੋ ਕਾਸਟ ਇੰਸ਼ੋਰੈਂਸ ਦੇਖਣਾ ਚਾਹੁੰਦੇ ਹਨ ਅਤੇ ਇੰਨਾ ਹੀ ਨਹੀਂ, ਇਸ ਦੇ ਵਿੱਚ 올ਡਰ ਅਮਰੀਕਨਸ ਦੇ ਲਈ ਵੀ ਪ੍ਰੀਮੀਅਮ ਘੱਟ ਕੀਤਾ ਜਾਵੇ ਅਤੇ ਇਸ ਦੇ ਨਾਲ ਉਹ ਸਟੇਟਸ ਜਿੱਥੇ ਕਿ ਲੋਕਾਂ ਨੂੰ ਇੰਸ਼ੋਰੈਂਸ ਕਰਵਾਉਣੀ ਕਾਫੀ ਮੁਸ਼ਕਿਲ ਹੁੰਦੀ ਹੈ, ਉਹਨਾਂ ਸਟੇਟਸ ਦੇ ਵਿੱਚ ਵੀ ਇੰਸ਼ੋਰੈਂਸ ਦਾ ਪ੍ਰਾਈਸ ਘੱਟ ਰੱਖਿਆ ਜਾਵੇ। ਉਹਨਾਂ ਨੇ ਕਿਹਾ ਕਿ ਜੋ ਬਿੱਲ ਹਾਊਸ ਦੁਆਰਾ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਉਹ ਕਾਫੀ ਹਾਰਸ਼ ਹੈ ਤੇ ਇਸ ਦੇ ਨਾਲ ਪਬਲਿਕ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਨੈਗੇਟਿਵ ਇਮੇਜ ਜਾਵੇਗੀ। ਸਾਊਥ ਡਕੋਟਾ ਤੋਂ ਸੈਨੇਟਰ ਜੌਨ ਨੇ ਕਿਹਾ ਹੈ ਕਿ ਰਿਪਬਲਿਕਨ ਪਾਰਟੀ ਨੂੰ ਇਹ ਚਾਹੀਦਾ ਹੈ ਕਿ ਇਹ ਬਿੱਲ ਲੋਕਾਂ ਦੇ ਲਈ ਹੋਰ ਜ਼ਿਆਦਾ ਮਦਦਗਾਰ ਸਾਬਿਤ ਹੋਵੇ। ਹਾਲਾਂਕਿ ਹਾਊਸ ਸਪੀਕਰ ਪੌਲ ਰਾਇਨ ਲਗਾਤਾਰ ਉਸ ਬਿੱਲ ਦਾ ਬਚਾਵ ਕਰ ਰਹੇ ਹਨ। ਇਹ ਬਿੱਲ ਪ੍ਰਪੋਜ਼ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡੈਮੋਕ੍ਰੈਟਿਕ ਪਾਰਟੀ ਅਤੇ ਆਪਣੀ ਹੀ ਪਾਰਟੀ ਦੇ ਵੱਲੋਂ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕੱਲ CBO ਦੀ ਆਈ ਇੱਕ ਰਿਪੋਰਟ ਦੇ ਵਿੱਚ ਇਹ ਆਇਆ ਸੀ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਅਮਰੀਕਾ ਦੇ ਅਨਇੰਸ਼ੋਰਡ ਲੋਕਾਂ ਦੀ ਜਨਸੰਖਿਆ ਦੁੱਗਣੀ ਹੋ ਜਾਊਗੀ ਅਤੇ ਤਕਰੀਬਨ 28 ਮਿਲੀਅਨ ਲੋਕ ਬਿਨਾਂ ਇੰਸ਼ੋਰੈਂਸ ਤੋਂ ਹੋ ਜਾਣਗੇ, ਜੋ ਕਿ ਇੱਕ ਬਹੁਤ ਵੱਡੀ ਸੰਖਿਆ ਹੈ। ਨਾਰਥ ਈਸਟ ਸਟੇਟਸ ਦੇ ਵਿੱਚ ਹਜੇ ਵੀ ਬਰਫੀਲੇ ਤੂਫਾਨ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਅਤੇ ਨਿਊਯਾਰਕ ਸਿਟੀ, ਫਿਲਾਡੈਲਫੀਆ ਅਤੇ ਉਸ ਦੇ ਆਸ-ਪਾਸ ਦੀਆਂ ਸਟੇਟਸ ਦੇ ਵਿੱਚ ਕਈ ਮਿਲੀਅਨ ਲੋਕ ਇਸ ਬਰਫੀਲੇ ਤੂਫਾਨ ਦੇ ਕਰਕੇ ਪ੍ਰਭਾਵਿਤ ਹੋਏ ਹਨ। ਨਿਊਯਾਰਕ ਸਿਟੀ ਅਤੇ ਫਿਲਾਡੈਲਫੀਆ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਦੇ ਨਾਲ ਟਰਾਂਸਪੋਰਟੇਸ਼ਨ ਬਿਲਕੁਲ ਰੁਕ ਗਈ ਹੈ। ਇਸ ਬਰਫੀਲੇ ਤੂਫਾਨ ਦੇ ਕਰਕੇ ਤਕਰੀਬਨ 8,800 US ਫਲਾਈਟ ਕੈਂਸਲ ਕਰ ਦਿੱਤੀਆਂ ਗਈਆਂ। ਕਨੈਟੀਕਟ ਸਟੇਟ ਨੇ ਕਈ ਘੰਟਿਆਂ ਤੱਕ ਹਾਈਵੇ ਬੰਦ ਰੱਖਿਆ ਅਤੇ ਕਈ ਵੱਡੇ ਏਰੀਆ ਦੇ ਵਿੱਚ ਰੇਲ ਟ੍ਰੈਫਿਕ ਨੂੰ ਵੀ ਰੋਕਿਆ ਗਿਆ। ਇਸ ਪੂਰੇ ਬਰਫੀਲੇ ਤੂਫਾਨ ਦੇ ਕਾਰਨ ਸਟੇਟਸ ਦੇ ਵਿੱਚ 4 ਵੈਦਰ ਰਿਲੇਟਡ ਮੌਤਾਂ ਦੀ ਖਬਰ ਆਈ ਹੈ। ਨਿਊਯਾਰਕ ਦੇ ਅਪਸਟੇਟ ਇਲਾਕੇ ਦੇ ਵਿੱਚ 20 ਇੰਚ ਤੱਕ ਬਰਫ਼ਬਾਰੀ ਹੋਈ ਅਤੇ ਇੰਨੀ ਹੀ ਬਰਫ਼ਬਾਰੀ ਨਾਰਥ ਈਸਟਰਨ ਪੈਂਸਿਲਵੇਨੀਆ, ਕਨੈਟੀਕਟ, ਮੈਸਾਚੂਸੇਟਸ, ਵਰਮੌਂਟ ਦੇ ਵਿੱਚ ਵੀ ਹੋਈ। ਰਿਪਬਲਿਕਨ ਪਾਰਟੀ ਜੋ ਕਿ ਲਗਾਤਾਰ ਪਲੈਨਡ ਪੈਰੈਂਟਹੁੱਡ ਦਾ ਵਿਰੋਧ ਕਰਦੀ ਆ ਰਹੀ ਹੈ ਅਤੇ ਹੁਣ ਜਦੋਂ ਕਿ ਉਹ ਵਾਈਟ ਹਾਊਸ ਅਤੇ ਕਾਂਗਰਸ ਦੇ ਵਿੱਚ ਪਾਵਰ 'ਚ ਹੈ ਤਾਂ ਆ ਰਹੀਆਂ ਖਬਰਾਂ ਦੇ ਮੁਤਾਬਿਕ ਪਲੈਨਡ ਪੈਰੈਂਟਹੁੱਡ ਦੇ ਫੰਡ ਕੱਟੇ ਜਾ ਸਕਦੇ ਹਨ, ਜਿਸ ਦੇ ਵਿੱਚ ਕਾਂਗਰੈਸ਼ਨਲ ਪਲਾਨ ਦੇ ਮੁਤਾਬਿਕ ਤਕਰੀਬਨ $170 ਮਿਲੀਅਨ ਦੇ ਇਹਨਾਂ ਦੀ ਫੰਡਿੰਗ ਦੇ ਵਿੱਚ ਕਮੀ ਆ ਸਕਦੀ ਹੈ ਅਤੇ ਕਾਂਗਰੈਸ਼ਨਲ ਬਜਟ ਕਮੇਟੀ ਦੀ ਇਸ ਰਿਪੋਰਟ ਦੇ ਮੁਤਾਬਿਕ ਇਸ ਦੇ ਨਾਲ ਅਮਰੀਕਾ ਦੇ ਵਿੱਚ ਜਨਮ ਲੈਣ ਵਾਲਿਆਂ ਦੀ ਸੰਖਿਆ ਹਜ਼ਾਰਾਂ ਤੋਂ ਵੀ ਵੱਧ ਜਾਏਗੀ। ਪਲੈਨਡ ਪੈਰੈਂਟਹੁੱਡ ਦੇ ਤਹਿਤ ਕਈ ਸਾਰੇ ਹੈਲਥ ਸੈਂਟਰਸ ਦੇ ਵਿੱਚ 3 ਲੱਖ ਤੋਂ ਵੀ ਜ਼ਿਆਦਾ ਅਬੋਰਸ਼ਨ ਅਤੇ 3 ਮਿਲੀਅਨ ਕਾਂਟਰਸੈਪਸ਼ਨ 2015 ਦੇ ਵਿੱਚ ਕੀਤੇ ਗਏ। CBO ਦੇ ਲਾਈ ਗਈ ਐਸਟੀਮੇਸ਼ਨ ਦੇ ਮੁਤਾਬਿਕ 178 ਮਿਲੀਅਨ ਦੀ ਕਟੌਤੀ ਕਰਕੇ ਇਹ ਫੰਡਿੰਗ ਮੈਡੀਕੇਡ ਅਤੇ ਸਟੇਟ ਫੈਡਰਲ ਪ੍ਰੋਗਰਾਮ ਜੋ ਕਿ ਗਰੀਬਾਂ ਦੇ ਲਈ ਕੰਮ ਕਰੇਗਾ ਉਸ ਨੂੰ ਦਿੱਤੀ ਜਾਏਗੀ। ਰਿਪਬਲਿਕਨ ਪਾਰਟੀ ਦੇ ਵਿਚਾਰਧਾਰਾ ਦੇ ਮੁਤਾਬਿਕ ਹਰ ਇੱਕ ਨੂੰ ਜਨਮ ਲੈਣ ਦਾ ਅਧਿਕਾਰ ਹੈ ਅਤੇ ਉਸ ਦੇ ਤਹਿਤ ਪਲੈਨਡ ਪੈਰੈਂਟਹੁੱਡ ਦੇ ਸ਼ੁਰੂ ਤੋਂ ਹੀ ਕਾਫੀ ਖਿਲਾਫ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਇੱਕ ਐਗਜ਼ੀਕਿਊਟਿਵ ਆਰਡਰ ਲਿਆਉਣ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਤਹਿਤ ਕੋਈ ਵੀ ਪਾਲਿਸੀ ਬਣਾਉਂਦੇ ਸਮੇਂ ਉਸ ਦੇ ਵਿੱਚ ਕਲਾਈਮੇਟ ਚੇਂਜ ਦਾ ਰੋਲ ਘਟਾਇਆ ਜਾਵੇਗਾ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਲਾਈਮੇਟ ਚੇਂਜ ਦੇ ਵਿੱਚ ਕਾਫੀ ਕੰਮ ਕਰਦੇ ਹੋਏ ਜੋ ਵੀ ਸਰਕਾਰੀ ਲੈਵਲ ਦੇ ਉੱਤੇ ਪਾਲਿਸੀਜ਼ ਬਣਦੀਆਂ ਸਨ ਉਹਨਾਂ ਦੇ ਵਿੱਚ ਕਲਾਈਮੇਟ ਚੇਂਜ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਸੀ। ਇਸ ਐਗਜ਼ੀਕਿਊਟਿਵ ਆਰਡਰ ਦੇ ਪਾਸ ਹੋਣ ਤੋਂ ਬਾਅਦ ਦੇ ਵਿੱਚ US ਏਜੰਸੀਜ਼ ਜੋ ਕਿ ਇੰਡਸਟਰੀਜ਼, ਡਰਿਲਿੰਗ, ਕੋਲ ਮਾਈਨਿੰਗ ਜਾਂ ਫਿਰ ਆਟੋ ਮੈਨੂਫੈਕਚਰਿੰਗ ਦੇ ਵਿੱਚ ਕੋਈ ਵੀ ਫੈਸਲਾ ਲੈਂਦੇ ਹੋਏ ਕਲਾਈਮੇਟ ਚੇਂਜ ਦਾ ਖਿਆਲ ਰੱਖਦੀਆਂ ਸਨ, ਉਹਨਾਂ ਨੂੰ ਇਹ ਖਿਆਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਹੀ ਕਲਾਈਮੇਟ ਚੇਂਜ ਪਾਲਿਸੀਜ਼ ਦੇ ਖਿਲਾਫ ਬੋਲਦੇ ਆਏ ਹਨ ਅਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਹੁਣ ਡੈਡ ਪਈ ਕੋਲ ਮਾਈਨਿੰਗ ਦੀ ਇੰਡਸਟਰੀ ਨੂੰ ਵੀ ਮੁੜ ਦੁਬਾਰਾ ਖੜੀ ਕਰਨ ਦੀ ਗੱਲਬਾਤ ਕਹੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਲਗਾਤਾਰ ਕਲਾਈਮੇਟ ਚੇਂਜ ਦੇ ਵੱਲ ਕੰਮ ਕੀਤਾ ਸੀ ਅਤੇ ਕਾਰਬਨ ਦੀ ਕਾਸਟ ਘਟਾਉਣ ਦੀ ਲਗਾਤਾਰ ਗੱਲਬਾਤ ਕਹੀ ਸੀ। ਰਾਸ਼ਟਰਪਤੀ ਬਰਾਕ ਓਬਾਮਾ ਦਾ ਕਲੀਨ ਪਾਵਰ ਪਲਾਨ ਇੱਕ ਖਾਸ ਮੋਟੋ ਰਿਹਾ। ਹਾਲਾਂਕਿ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਇਸ ਦੇ ਨਾਲ ਕੁਝ ਖਾਸ ਇਤਫਾਕ ਨਹੀਂ ਰੱਖਦੇ ਅਤੇ ਰਿਪਬਲਿਕਨ ਪਾਰਟੀ ਵੀ ਕਲਾਈਮੇਟ ਚੇਂਜ ਨੂੰ ਇੱਕ ਹੋਕਸ ਦੱਸਦੀ ਆਈ ਹੈ। US ਫੈਡਰਲ ਜੱਜ ਨੇ ਨੇਟਿਵ ਅਮਰੀਕਨ ਟ੍ਰਾਈਬ ਦੀ ਉਹ ਮੰਗ ਜਿਸ ਦੇ ਵਿੱਚ ਡਕੋਟਾ ਐਕਸੈਸ ਪਾਈਪਲਾਈਨ ਦੇ ਵਿੱਚ ਤੇਲ ਦਾ ਫਲੋ ਰੋਕਣ ਦੀ ਮੰਗ ਕੀਤੀ ਗਈ ਸੀ ਉਸ ਨੂੰ ਖਾਰਿਜ ਕਰ ਦਿੱਤਾ ਹੈ।
ਸਟੈਂਡਿੰਗ ਰੌਕ ਦੇ ਉੱਤੇ ਟ੍ਰਾਈਬਸ ਨੇ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਡਕੋਟਾ ਐਕਸੈਸ ਪਾਈਪਲਾਈਨ ਦੇ ਵਿੱਚ ਤੇਲ ਨਾ ਛੱਡੇ ਜਾਣ ਦੀ ਮੰਗ ਕੀਤੀ ਅਤੇ ਇਸ ਦੇ ਬਾਬਤ ਉਹਨਾਂ ਨੇ ਯੂਐਸ ਡਿਸਟ੍ਰਿਕਟ ਕੋਰਟ ਆਫ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਐਪਲੀਕੇਸ਼ਨ ਵੀ ਦਾਇਰ ਕੀਤੀ, ਜਿਸ ਦਾ ਕਿ ਫੈਡਰਲ ਜੱਜ ਨੇ ਉਸ ਐਪਲੀਕੇਸ਼ਨ ਨੂੰ ਨਾਮਨਜ਼ੂਰ ਕਰਦੇ ਹੋਏ ਟ੍ਰਾਈਬਸ ਦੀ ਉਹ ਰਿਕੁਐਸਟ ਡਿਨਾਈ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਤੇਲ ਦੇ ਫਲੋ ਦੇ ਨਾਲ ਕੁਝ ਇੱਕ ਧਾਰਮਿਕ ਰੀਤੀ ਰਿਵਾਜਾਂ ਦੇ ਵਿੱਚ ਖਲਲ ਪਵੇ, ਪਰ ਜੇਕਰ ਇਸ ਤੇਲ ਫਲੋ ਨੂੰ ਰੋਕ ਦਿੱਤਾ ਗਿਆ ਤਾਂ ਕਾਫੀ ਵੱਡਾ ਫਾਈਨੈਂਸ਼ੀਅਲ ਨੁਕਸਾਨ ਹੋਵੇਗਾ ਅਤੇ ਅਮਰੀਕਾ ਇਹ ਨਹੀਂ ਸਹਿ ਸਕਦਾ। ਰਾਸ਼ਟਰਪਤੀ ਡੋਨਲਡ ਟਰੰਪ ਦੇ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਦੇ ਵਿੱਚ ਪਾਈਪਲਾਈਨ ਦਾ ਕੰਮ ਆਲਮੋਸਟ ਪੂਰਾ ਹੋ ਚੁੱਕਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਮਹੀਨੇ ਐਗਜ਼ੀਕਿਊਟਿਵ ਆਰਡਰ ਜਾਰੀ ਕਰਦੇ ਹੋਏ ਪਾਈਪਲਾਈਨ ਬੰਦ ਦਾ ਰਸਤਾ ਸਾਫ਼ ਕਰ ਦਿੱਤਾ ਸੀ ਅਤੇ ਉਹਨਾਂ ਨੇ ਇਸ ਦੇ ਨਾਲ ਹੀ ਬਹੁਤ ਚਰਚਿਤ ਪਾਈਪਲਾਈਨ ਕੀਸਟੋਨ ਐਕਸਐਲ ਜੋ ਕਿ ਕੈਨੇਡਾ ਤੋਂ ਕੱਚਾ ਤੇਲ ਲਿਆ ਕੇ ਯੂਐਸ ਦੇ ਵਿੱਚ ਆਵੇਗੀ, ਉਸ ਦਾ ਰਾਹ ਵੀ ਸਾਫ਼ ਕਰ ਦਿੱਤਾ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਡਕੋਟਾ ਐਕਸੈਸ ਪਾਈਪਲਾਈਨ ਮਾਮਲੇ ਦੇ ਵਿੱਚ ਕਾਫੀ ਚਿਰ ਡਿਲੇ ਲਾ ਕੇ ਰੱਖਿਆ, ਪਰ ਰਾਸ਼ਟਰਪਤੀ ਟਰੰਪ ਨੇ ਆਉਂਦੇ ਹੀ ਐਗਜ਼ੀਕਿਊਟਿਵ ਆਰਡਰ ਜਾਰੀ ਕਰਦੇ ਹੋਏ ਪਾਈਪਲਾਈਨ ਦਾ ਕੰਮ ਮੁਕੰਮਲ ਕਰਵਾ ਦਿੱਤਾ। ਇਸ ਨੂੰ ਲੈ ਕੇ ਹਜ਼ਾਰਾਂ ਨੇਟਿਵ ਅਮਰੀਕਨਸ ਨੇ ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟਰਕੀ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਿਐਟਲ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 31 ਡਿਗਰੀ ਹਾਈ ਅਤੇ ਰਾਤ ਨੂੰ 14 ਡਿਗਰੀ ਲੋ। ਨਿਊਯਾਰਕ ਦੇ ਵਿੱਚ 29 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਅਤੇ ਬਰਲਿਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 44 ਅੰਕਾਂ ਦੀ ਗਿਰਾਵਟ ਦੇ ਨਾਲ 20,837.37 ਤੇ ਬੰਦ ਹੋਇਆ। ਨੈਸਡੈਕ 18 ਅੰਕਾਂ ਦੇ ਗਿਰਾਵਟ ਦੇ ਨਾਲ 5856.82 ਤੇ ਬੰਦ ਹੋਇਆ। S&P 8 ਅੰਕ ਦੀ ਗਿਰਾਵਟ ਦੇ ਨਾਲ 2365.45 ਤੇ ਬੰਦ ਹੋਇਆ ਅਤੇ ਵਿਲਸ਼ਰ 5000 85 ਅੰਕਾਂ ਦੀ ਗਿਰਾਵਟ ਦੇ ਨਾਲ 24564.78 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੀ ਕੀਮਤ 258.09 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 65 ਰੁਪਏ 79 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 82 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80 ਰੁਪਏ, ਇੱਕ ਯੂਰੋ ਦੀ ਕੀਮਤ ਰਹੀ 69 ਰੁਪਏ 85 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 74 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 58 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 49 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 174 ਰੁਪਏ 48 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 215 ਰੁਪਏ 32 ਪੈਸੇ। ਸੋਨੇ ਦਾ ਰੇਟ $1200 90 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $16 93 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।